ਅਪਡੇਟ ਅਮਰੀਕਾ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸਾਰੇ ਹੀ ਸਰੋਤੇ ਜਿੰਨੇ ਸਾਡੇ ਸਾਰੇ ਹੀ ਮਾਧਿਅਮ ਰਾਹੀਂ ਸੁਣ ਰਹੇ ਹੋ, ਦੇਖ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਅੱਜ ਫਰਵਰੀ ਦੀ 19 ਤਰੀਕ ਆ, ਦਿਨ ਸ਼ੁੱਕਰਵਾਰ ਹੈ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਤੇ ਆਪਾਂ ਕੁਛ ਕੁ ਜਿਹੜੀਆਂ ਅਹਿਮ ਖਬਰਾਂ ਜੋ ਕੁਛ ਇਸ ਟਾਈਮ ਚੱਲ ਰਿਹਾ ਉਸ ਦੇ ਉੱਤੇ ਆਪਾਂ ਜੇ ਨਜ਼ਰ ਮਾਰਦੇ ਜਾਈਏ ਤਾਂ ਜਿਹੜੀ ਟੈਕਸਸ ਦੇ ਵਿੱਚ ਹਰਜੋਤ ਸਿੰਘ ਜੀ ਪਾਵਰ ਆਊਟੇਜਿਸ ਆ ਅਜੇ ਵੀ ਕੰਟੀਨਿਊ ਜਿਹੜੀ ਉਹ ਹੈਗੀ ਆ। ਉੱਥੇ ਅਜੇ ਹਾਲਾਤ ਸੁਧਰ ਰਹੇ ਨੇ, ਪਰ ਇਸ ਨੂੰ ਕਹਿੰਦੇ ਵੀ ਪੂਰਾ ਸਮਾਂ ਪੂਰੀ ਤਰ੍ਹਾਂ ਠੀਕ ਹੁੰਦੇ ਨੂੰ ਅਜੇ ਹੋਰ ਵਕਤ ਜਿਹੜਾ ਉਹ ਲੱਗ ਜਾਵੇਗਾ ਜੀ। ਅਗਲੀ ਖਬਰ ਵੱਲ ਚਲੀਏ। G7 ਨੂੰ ਲੈ ਕੇ ਜਿਹੜੇ G7 ਕੰਟਰੀਜ਼ ਦੇ ਜਿੰਨੇ ਵੀ ਹੈੱਡ ਹੈਗੇ ਆ ਉਹ ਮਿਲਣ ਜਾ ਰਹੇ ਹੈਗੇ ਆ ਅਤੇ ਉਹਨਾਂ ਦਾ ਜਿਹੜਾ ਮੇਨ ਫੋਕਸ ਆ ਕਰੋਨਾ ਨੂੰ ਲੈ ਕੇ, ਡੈਮੋਕਰੇਸੀ ਨੂੰ ਲੈ ਕੇ ਇਹ ਜਿਹੜਾ ਰਹੇਗਾ ਇਸ ਵਾਰ। ਜੀ ਬਿਲਕੁਲ। ਉਹਨਾਂ ਨੇ ਜਿਹੜਾ ਕਿਹਾ ਆ ਪ੍ਰੈਜ਼ੀਡੈਂਟ ਬਾਈਡਨ ਨੇ ਵੀ ਨੇਟੋ ਨੂੰ ਅਮਰੀਕਾ ਦੀ ਕਮਿਟਮੈਂਟ ਜਿਹੜੀ ਆ ਉਹ ਪੂਰੀ ਹੈਗੀ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਟਰੰਪ ਹੁਣੀ ਕਹਿੰਦੇ ਰਹੇ ਵੀ ਨੇਟੋ ਦੇ ਵਿੱਚ ਡਾਲਰ ਦਿਓ ਅਤੇ ਫਿਰ ਜਿਹੜਾ ਆ ਉਹ ਆਪਾਂ ਇਸ ਤਰੀਕੇ ਦੇ ਵੱਲ ਨੂੰ ਜਿਹੜਾ ਉਹ ਸੋਚਾਂਗੇ। ਉਹਨਾਂ ਨੇ ਕਾਫੀ ਜਿਹੜਾ ਦੂਜੇ ਮੁਲਕਾਂ ਦੇ ਉੱਤੇ ਦਬਾਅ ਪਾਇਆ ਵੀ ਉਹ ਆਪਣੀ ਜਿਹੜੀ ਇਸ ਚੀਜ਼ ਦੇ ਵਿੱਚ ਨੇਟੋ ਦੇ ਵਿੱਚ ਫਾਈਨੈਂਸ਼ੀਅਲ ਤੌਰ ਦੇ ਉੱਤੇ ਜਿਹੜੀ ਮਦਦ ਆ ਉਸ ਨੂੰ ਉਹ ਵਧਾਉਣ। ਅਤੇ ਇਸ ਵਾਰ ਹੁਣ ਜਿਹੜੇ ਬਾਈਡਨ ਨੇ ਉਹ ਨੇਟੋ ਦੀ ਕਮਿਟਮੈਂਟ ਨੂੰ ਲੈ ਕੇ ਜਿਹੜੇ ਆ ਉਹ ਦੱਸ ਰਿਹਾ ਵੀ ਕਹਿੰਦੇ ਵੀ ਅਮਰੀਕਾ ਪੂਰੀ ਤਰ੍ਹਾਂ ਕਮਿਟਡ ਹੈਗਾ ਆ ਨੇਟੋ ਦੇ ਵਿੱਚ। ਨੇਟੋ ਜਿਹੜਾ ਅਲਾਇੰਸ ਇਹੀ ਆ ਵੀ ਉਸ ਟਾਈਮ ਦੇ ਉੱਤੇ ਵਰਲਡ ਵਾਰ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਬਣਾਇਆ ਗਿਆ ਸੀ, ਖਾਸ ਕਰਕੇ ਰਸ਼ੀਆ ਦਾ ਜਿਹੜਾ ਲਗਾਤਾਰ ਦਬਾਅ ਯੂਰਪ ਦੇ ਵਿੱਚ ਵੱਧਦਾ ਜਾ ਰਿਹਾ ਸੀ, ਉਸ ਨੂੰ ਜਿਹੜਾ ਉਹ ਠੱਲਣ ਦੇ ਲਈ ਉੱਥੇ ਦੀਆਂ ਕਾਫੀ ਜਿਹੜੀਆਂ ਕੰਟਰੀਜ਼ ਜਿਹੜੀਆਂ ਆ ਉਹਨਾਂ ਨੇ ਮਿਲ ਕੇ ਅਮਰੀਕਾ ਦੇ ਨਾਲ ਮਿਲ ਕੇ ਇਹ ਜਿਹੜੇ ਸਾਥੀ ਬਣ ਕੇ ਇਹ ਅਲਾਇੰਸ ਬਣਾਇਆ ਸੀ। ਜੇ ਕਿਸੇ ਦੇ ਉੱਤੇ ਵੀ ਕੋਈ ਦਿੱਕਤ ਆਉਂਦੀ ਸੀ, ਚਾਹੇ ਉਹ ਜਿਹੜੀ ਹਰਜੋਤ ਸਿੰਘ ਜੀ ਯੁੱਧ ਵਰਗੀ ਮਾਹੌਲ ਹੋਵੇ ਜਾਂ ਮਿਲਟਰੀ ਅਗਰੈਸ਼ਨ ਹੋਵੇ, ਉਸ ਦੇ ਵਿੱਚ ਫਿਰ ਅਮਰੀਕਾ ਉਹਨਾਂ ਦਾ ਸਾਥ ਦਿੰਦਾ ਸੀਗਾ। ਜੀ। ਅਗਲੀ ਖਬਰ ਫਲੋਰੀਡਾ ਤੋਂ ਆ ਰਹੀ ਹੈ। ਬਹੁਤ ਸਾਰੇ ਲੋਕ ਹਜੇ ਵੀ ਜਿਹੜਾ ਵੈਕਸੀਨ ਲਵਾਉਣ ਦੇ ਹੱਕ ਦੇ ਵਿੱਚ ਨਹੀਂ, ਪਰ ਉੱਥੇ ਦੋ ਜਿਹੜੀਆਂ ਬੀਬੀਆਂ ਆ ਉਹਨਾਂ ਨੂੰ ਫੜਿਆ ਗਿਆ। ਕਹਿੰਦੇ ਵੀ ਉਹ ਬਜ਼ੁਰਗ ਬਣ ਕੇ ਜਿਹੜਾ ਟੀਕਾ ਲਵਾ ਰਹੀਆਂ ਸੀ। ਪਹਿਲੀ ਵਾਰੀ ਵੀ ਉਹ ਲਵਾ ਗਈਆਂ, ਸੈਕਿੰਡ ਟੀਕਾ ਲਵਾਉਣ ਆਈਆਂ ਸੀ। ਦੱਸੋ। ਸੋ ਯੰਗ ਲੜਕੀਆਂ ਸੀਗੀਆਂ ਅਤੇ ਉਹ ਐਸੇ ਓਲਡ ਬਣ ਕੇ ਅਤੇ ਉਹ ਇੱਕ ਜਿਹੜੀ ਹੈਗੀ ਆ ਹੈਂਡੀਕੈਪ ਵਾਲੀ ਚੇਅਰ ਆ, ਬੈਠ ਕੇ ਉਹਦੇ 'ਚ ਜਿਹੜਾ ਟੀਕਾ ਲਵਾਉਣ ਗਈਆਂ ਅਤੇ ਉਹ ਫੜ ਹੋ ਗਈਆਂ। ਦੇਖੋ, ਜਿਹਨੂੰ ਚਾਹੀਦਾ ਭਾਈ ਉਹਨਾਂ ਨੂੰ ਪਹਿਲੋਂ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਲੱਗ ਲੈਣ ਦਿਓ। ਉੱਧਰ US ਦੀ ਆਰਮੀ ਦੇ ਵਿੱਚੋਂ ਇਹ ਖਬਰ ਆ ਰਹੀ ਆ, ਆਰਮਡ ਫੋਰਸਿਸ ਦੇ ਵਿੱਚ ਕਹਿੰਦੇ 1/3 ਜਿਹੜੇ ਫੌਜੀ ਆ ਉਹ ਅਜੇ ਟੀਕਾ ਲਗਵਾਉਣ ਦੇ ਹੱਕ ਦੇ ਵਿੱਚ ਨਹੀਂ ਹੈਗੇ। ਸੋ ਕਹਿੰਦੇ ਵੀ ਇਹ ਮੈਂਡੇਟਰੀ ਨਹੀਂ ਆ ਟੀਕਾ ਜਿਹੜਾ ਉਹ ਲਵਾਉਣਾ, ਪਰ ਨਾ ਲਵਾਉਣ ਦੇ ਵੱਲ ਨੂੰ ਜਿਹੜੀ ਤਰਜੀਹ ਦੇ ਰਹੇ ਆ। ਇੱਕ ਖਬਰ ਨਾਲ ਇਸ ਦੇ ਵਿੱਚ ਇਹ ਵੀ ਜੁੜੀ ਆ, ਕਹਿੰਦੇ ਵੀ ਜਿਹੜਾ ਵੀ ਟੀਕਾ ਲਵਾ ਰਿਹਾ ਆ ਫਿਰ ਉਹ ਇੱਕ ਹਿਸਾਬ ਦੇ ਨਾਲ ਉਸ ਨੂੰ ਡਿਪਲੋਏ ਕੀਤਾ ਜਾ ਸਕਦਾ। ਸ਼ਾਇਦ ਇਹ ਵੀ ਕਿਸੇ ਤਰੀਕੇ ਦੇ ਨਾਲ ਕੋਈ ਤਾਰ ਜੋੜ ਕੇ ਜਿਹੜਾ ਉਹ ਦੇਖ ਰਿਹਾ। ਪਰ ਆਪਾਂ ਦੇਖ ਹੀ ਰਹੇ ਹਾਂ ਵੀ ਓਵਰਆਲ ਅਮਰੀਕਾ ਦੇ ਵਿੱਚ ਵੀ ਜਿਹੜੇ ਕਾਫੀ ਅਜਿਹੇ ਲੋਕ ਹੈਗੇ ਨੇ ਜਿਹੜੇ ਵੈਕਸੀਨ ਲਵਾਉਣ ਤੋਂ ਅਜੇ ਇਨਕਾਰੀ ਨੇ। ਉਹ ਵੇਟ ਕਰ ਰਹੇ ਨੇ ਵੀ ਕਾਫੀ ਜ਼ਿਆਦਾ ਲੋਕ ਜਿਹੜੇ ਲਵਾ ਲੈਣ, ਫਿਰ ਦੇਖ ਲੈਣ ਵੀ ਕਿੱਦਾਂ ਹੁੰਦਾ ਆ, ਵੀ ਉਸ ਤੋਂ ਬਾਅਦ ਦੇ ਵਿੱਚ ਹੀ ਅੱਗੇ ਜਿਹੜਾ ਉਹ ਲਗਵਾਉਣ। ਪਰ ਐਂਟੀ ਵੈਕਸੀਨੇਸ਼ਨ ਦਾ ਕਾਫੀ ਜ਼ਿਆਦਾ ਅਮਰੀਕਾ ਦੇ ਵਿੱਚ ਰੌਲਾ ਆ, ਆਪਾਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹਾਂ ਵੀ ਉਹ ਵਧਿਆ ਹੋਇਆ ਹੈਗਾ ਆ। ਜੀ। ਖਬਰ ਆ ਰਹੀ ਕੈਲੀਫੋਰਨੀਆ ਤੋਂ, ਕਹਿੰਦੇ ਵੀ ਇੱਕ 25 ਸਾਲਾਂ ਦੀ ਲੇਡੀ ਲੈਸਲੀ ਪਿਲਗਰਮ ਜਿਹੜੀ ਆ ਉਸਨੇ ਆਪਣੀ ਕੈਲੀਫੋਰਨੀਆ ਦੀ DMV ਦੀ ਜਿਹੜੀ ID ਆ ਉਹਦੀ ਪਿਕਚਰ ਸ਼ੋਅ ਕੀਤੀ ਆ ਵੀ ਉਹਦੇ 'ਚ ਜਿਹੜੀ ਉਹਨੂੰ ਫੋਟੋ ਖਿਚਾਈ ਉਹ ਮਾਸਕ ਪਾ ਕੇ ਹੈਗੀ ਆ। ਸੋ ਇਹ ਇੱਕ ਤਰ੍ਹਾਂ ਦਾ ਨਾਲ ਉਸ ਨੂੰ ਜਿਹੜਾ ਮੈਸੇਜ ਦੇਣ ਦੀ ਉਹਨੂੰ ਕੋਸ਼ਿਸ਼ ਕੀਤੀ ਆ ਵੀ ਸਾਰੇ ਲੋਕਾਂ ਨੂੰ ਜਿਹੜਾ ਮਾਸਕ ਪਾਉਣਾ ਚਾਹੀਦਾ ਹੈ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ ਟੈਡ ਕਰੂਜ਼ ਆ, ਕੱਲ੍ਹ ਉਹਨਾਂ ਦੀ ਬਹੁਤ ਜ਼ਿਆਦਾ ਜਿਹੜੀ ਆ ਉਹ ਆਲੋਚਨਾ ਹੋਈ, ਜਿਸ ਦੇ ਵਿੱਚ ਉਸਨੇ ਆਪਣੇ ਨਿਆਣਿਆਂ ਦੇ ਉੱਤੇ ਦੋਸ਼ ਇੱਕ ਹਿਸਾਬ ਦੇ ਨਾਲ ਮੜ੍ਹ ਦਿੱਤਾ ਵੀ ਉਹ ਕਹਿੰਦੇ ਸੀ ਬਾਹਰ ਜਾਣਾ, ਇਸ ਲਈ ਮੈਂ ਉਹਨਾਂ ਨੂੰ ਜਿਹੜਾ ਉਹ ਲੈ ਗਿਆ। ਬਹੁਤ ਲੋਕਾਂ ਨੇ ਉਹਨਾਂ ਨੂੰ ਮਜ਼ਾਕ ਦਾ ਪਾਤਰ ਵੀ ਬਣਾਇਆ। ਅਤੇ ਕੱਲ੍ਹ ਫਿਰ ਜਿਹੜੀ ਉਸਨੇ ਗੱਲਬਾਤ ਕਰਦੇ ਹੋਏ ਕਿਹਾ ਵੀ ਮੇਰੇ ਕੋਲੋਂ ਮਿਸਟੇਕ ਜਿਹੜੀ ਉਹ ਗਲਤੀ ਆ ਉਹ ਹੋਈ ਹੈਗੀ ਆ। ਇਹਨਾਂ ਦੀਆਂ ਪੁਰਾਣੀਆਂ ਟਵੀਟਸ ਵੀ ਜਿਹੜੀਆਂ ਉਹ ਲੋਕਾਂ ਨੇ ਜਿਹੜੀਆਂ ਉਹ ਪੇਸ਼ ਕੀਤੀਆਂ ਵੀ ਤੁਸੀਂ ਇੱਕ ਟਾਈਮ ਦੇ ਉੱਤੇ ਖੁਦ ਦੂਜੇ ਜਿਹੜੇ ਇਲੈਕਟਡ ਅਫੀਸ਼ੀਅਲਸ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕਹਿ ਰਹੇ ਸੀਗੇ ਵੀ ਤੁਸੀਂ ਇਹ ਛੱਡ ਕੇ ਬਾਹਰ ਕੀ ਕਰਨ ਜਾ ਰਹੇ ਹੋ, ਅਤੇ ਅੱਜ
ਜਿਹੜਾ ਤੁਹਾਡੇ ਨਾਲ ਅੱਜ ਤੁਸੀਂ ਆਪ ਸਾਰਾ ਇਹ ਕੁਛ ਕਰ ਰਹੇ ਹਾਂ। ਅਤੇ ਟੈਕਸਸ ਦੇ ਵਿੱਚ ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਹਾਲਾਤ ਇੰਨੇ ਮਾੜੇ ਨੇ, ਪਾਣੀ ਤੱਕ ਦੀ ਜਿਹੜੀ ਬਹੁਤ ਜ਼ਿਆਦਾ ਕਿੱਲਤ ਆ ਉੱਥੇ ਲੋਕਾਂ ਨੂੰ ਮਹਿਸੂਸ ਹੋ ਰਹੀ ਆ। ਇਸ ਟਾਈਮ ਜਿਹੜੇ ਸਵੀਅਰ ਵੈਦਰ ਆ ਜਿਹੜਾ ਇਹ ਇਸ ਟਾਈਮ ਠੰਡ ਦਾ ਪ੍ਰਕੋਪ ਜਿਹੜਾ ਚੱਲ ਰਿਹਾ ਆ, 100 ਮਿਲੀਅਨ ਤੋਂ ਵੱਧ ਅਮਰੀਕੀ ਜਿਹੜੇ ਆ ਵੱਖ-ਵੱਖ ਸੂਬਿਆਂ ਦੇ ਵਿੱਚ ਇਸ ਦੇ ਗ੍ਰਸਤ ਦੇ ਵਿੱਚ ਜਿਹੜੇ ਉਹ ਆਏ ਹੈਗੇ ਨੇ। ਅਤੇ ਕਹਿੰਦੇ ਵੀ 13 ਮਿਲੀਅਨ ਅਜਿਹੇ ਲੋਕ ਨੇ ਜਿਨ੍ਹਾਂ ਨੂੰ ਕਲੀਨ ਰਨਿੰਗ ਵਾਟਰ ਦੀ ਸੁਵਿਧਾ ਜਿਹੜੀ ਇਸ ਟਾਈਮ ਨਹੀਂ ਹੈਗੀ। ਇੱਕ ਸਿਟੀ ਹੈਗੀ ਆ ਕਾਇਲ ਕਰਕੇ, ਉੱਥੋਂ ਦੇ ਅਧਿਕਾਰੀ ਕਹਿ ਰਹੇ ਆ ਵੀ ਪਾਣੀ ਉਹੀ ਵਰਤਣ ਜੇ ਜੀਣ ਦੇ ਲਈ ਤੁਹਾਨੂੰ ਇਸ ਟਾਈਮ ਦੇ ਉੱਤੇ ਬਹੁਤ ਜ਼ਿਆਦਾ ਅਤਿ ਜ਼ਰੂਰੀ ਹੈਗਾ, ਬਾਕੀ ਸਾਰੇ ਕੰਮ ਜਿਹੜੇ ਆ ਪਾਣੀ ਵਾਲੇ ਆ ਉਹ ਟੋਟਲੀ ਬੰਦ ਕਰ ਦਿਓ। ਸੋ ਸਥਿਤੀ ਬਹੁਤ ਜ਼ਿਆਦਾ ਇਸ ਟਾਈਮ ਉੱਥੇ ਬੱਤਰ ਜਿਹੜੀ ਉਹ ਹੈਗੀ ਆ। ਸੋ ਆਲਰੇਡੀ ਪ੍ਰੈਜ਼ੀਡੈਂਟ ਬਾਈਡਨ ਨੇ ਫੇਮਾ ਨੂੰ ਜਨਰੇਟਰ ਅਤੇ ਇੱਦਾਂ ਦੀਆਂ ਸੇਵਾਵਾਂ ਜਿਹੜੀਆਂ ਆ ਉੱਥੇ ਪ੍ਰਦਾਨ ਕਰਨ ਦੇ ਲਈ ਇਜਾਜ਼ਤ ਜਿਹੜੀ ਆ ਉਹ ਦੇ ਦਿੱਤੀ ਹੈਗੀ ਆ। ਜੀ, ਜਿਹੜੀ ਨਿੱਕੀ ਹੈਲੀ ਆ ਸਾਊਥ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਆ, ਅੰਬੈਸਡਰ ਵੀ ਉਹਨੂੰ ਲਾਇਆ ਗਿਆ ਸੀ। ਸੋ ਪਿਛਲੇ ਦਿਨਾਂ ਦੇ ਵਿੱਚ ਉਸਨੇ ਜਿਹੜਾ ਬਿਆਨ ਦਿੱਤਾ ਸੀ ਵੀ ਮੈਂ ਜਿਹੜਾ ਜੋ ਟਰੰਪ ਨੇ ਕੀਤਾ ਉਹ ਸਹੀ ਨਹੀਂ ਹੈ, ਉਹਦੇ ਨਾਲ ਕੋਈ ਐਗਰੀ ਨਹੀਂ ਕਰਦੇ। ਪਰ ਫਿਰ ਉਸ ਤੋਂ ਬਾਅਦ ਉਸਨੇ ਕੋਸ਼ਿਸ਼ ਕੀਤੀ ਵੀ ਮੈਂ ਜਿਹੜਾ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਫਲੋਰੀਡਾ ਦੇ ਵਿੱਚ ਮਿਲਾਂ, ਉਹਨਾਂ ਦਾ ਜਿਹੜਾ ਜਿੱਥੇ ਉਹ ਰਹਿੰਦੇ ਆ, ਪਰ ਉਹਨਾਂ ਨੇ ਮਿਲਣ ਤੋਂ ਨਾ ਕਰ ਦਿੱਤੀ ਹੈਗੀ ਆ। ਜੀ, ਦੇਰ ਇਜ਼ ਨੋ ਹਾਫ ਵੇ ਵਿਦ ਟਰੰਪ, ਇਹ ਜਿਹੜਾ ਉਹ ਕਹਿੰਦੇ ਹੈਗੇ ਆ ਜਾਂ ਤੁਸੀਂ ਨਾਲ ਉੱਥੇ ਜਾਂ ਤੁਸੀਂ ਵਿਰੋਧ 'ਚੋ। ਸੋ ਨਿੱਕੀ ਹੇਲੀ ਦਾ ਤਾਂ ਕੰਮ ਲੱਗਦਾ ਵੀ ਉਹ ਹਰ ਇੱਕ ਪਾਸੇ ਜਿੰਨਾ ਚਿਰ ਉਹ ਸੱਤਾ ਸੀ ਉਹਨਾਂ ਨੂੰ ਬੱਲੇ ਬੱਲੇ ਕਰ ਦਿੱਤੀ, ਹੁਣ ਸੱਤਾ ਤੋਂ ਬਾਹਰ ਆ ਅਤੇ ਹੁਣ ਉਸਦੇ ਜਿਹੜੇ ਪਿੱਛੇ ਜਿਹੜੇ ਹੋ ਗਏ ਸੀ। ਅਮਰੀਕਾ ਪੈਰਿਸ ਅਕੋਰਡ ਕਲਾਈਮੇਟ ਅਕੋਰਡ ਦੇ ਵਿੱਚ 107 ਦਿਨਾਂ ਬਾਅਦ ਮੁੜ ਦੁਬਾਰਾ ਜਿਹੜਾ ਉਹ ਸ਼ਾਮਿਲ ਹੋਣ ਜਾ ਰਿਹਾ ਹੈਗਾ ਆ। ਪਿਛਲੇ ਪ੍ਰਸ਼ਾਸਨ ਦੇ ਵਿੱਚ ਟਰੰਪ ਹੁਣਾਂ ਨੇ ਅਮਰੀਕਾ ਨੂੰ ਪੈਰਿਸ ਕਲਾਈਮੇਟ ਅਕੋਰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਇਹ ਜਿਹੜਾ ਆ ਓਬਾਮਾ ਕਾਰਜਕਾਲ ਦੇ ਦੌਰਾਨ ਇਹ ਕਾਫੀ ਮੁਲਕਾਂ ਨੇ ਮਿਲ ਕੇ ਇਹ ਅਕੋਰਡ ਬਣਾਇਆ ਸੀਗਾ, ਜਿਸ ਦੇ ਵਿੱਚ ਉਹਨਾਂ ਨੇ ਇਹ ਗੁਹਾਰ ਲਾਈ ਸੀ ਵੀ ਕਲਾਈਮੇਟ ਦੇ ਵਿੱਚ ਖਾਸ ਕਰਕੇ ਜਿਹੜਾ ਪੋਲਿਊਸ਼ਨ ਦੇ ਲੈਵਲਸ ਆ, ਕਾਰਬਨ ਐਮਿਸ਼ਨਸ ਆ, ਉਹਨਾਂ ਦੇ ਲੈਵਲਸ ਨੂੰ ਉਹ ਘਟਾਇਆ ਜਾਵੇਗਾ। ਸੋ ਟਰੰਪ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਬਾਕੀ ਮੁਲਕਾਂ ਦੇ ਉੱਤੇ ਘੱਟ ਜਿਹੜੀਆਂ ਪਾਬੰਦੀਆਂ ਅਤੇ ਅਮਰੀਕਾ ਦੇ ਲਈ ਜ਼ਿਆਦੀਆਂ, ਇਸ ਲਈ ਅਸੀਂ ਇਸ 'ਚੋਂ ਬਾਹਰ ਆ ਰਹੇ ਹਾਂ। ਅਤੇ ਹੁਣ ਜਿਹੜੇ ਬਾਈਡਨ ਪ੍ਰਸ਼ਾਸਨ ਆ ਉਹ ਉਹਨਾਂ ਨੇ ਮੁੜ ਦੁਬਾਰਾ ਇਸ ਕਲਾਈਮੇਟ ਅਕੋਰਡ, ਪੈਰਿਸ ਕਲਾਈਮੇਟ ਅਕੋਰਡ ਆ, ਉਸ ਨੂੰ ਜਿਹੜਾ ਉਹ ਐਡ ਦੁਬਾਰਾ ਕਰ ਲਿਆ। 120 ਮੁਲਕਾਂ ਨੇ ਮਿਲ ਕੇ ਇਸ ਦੇ ਉੱਤੇ ਹਸਤਾਖਰ ਜਿਹੜੇ ਉਦੋਂ ਕੀਤੇ ਸੀਗੇ। ਜੀ, ਅਗਲੀ ਖਬਰ ਪਰ ਚਲੀਏ। ਜਿਹੜੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਆ, ਇੱਕ ਉਹਨਾਂ ਦੇ ਸੰਬੰਧ ਦੇ ਵਿੱਚ ਨਵੀਂ ਇੱਕ ਵਾਚਡੌਗ ਰਿਪੋਰਟ ਆਈ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਗਵਰਨਰ ਦੇ ਇੱਕ ਜਿਹੜਾ ਡਾਇਰੈਕਟਿਵ ਉਸਨੇ ਇਸ਼ੂ ਕੀਤਾ ਸੀ ਨਰਸਿੰਗ ਹੋਮ ਦੇ ਸੰਬੰਧ ਦੇ ਵਿੱਚ, ਵੀ ਜਿਹੜੇ ਈਵਨ ਕੋਵਿਡ ਨਾਲ ਪੋਜ਼ੀਟਿਵ ਵੀ ਹੈਗੇ ਆ ਉਹਨਾਂ ਨੂੰ ਹਸਪਤਾਲ ਤੋਂ ਨਰਸਿੰਗ ਹੋਮ 'ਚ ਟਰਾਂਸਫਰ ਕੀਤਾ ਜਾਵੇ। ਉਹਦੇ ਨਾਲ 1000 ਐਡੀਸ਼ਨਲ ਜਿਹੜੀਆਂ ਡੈਥਸ ਮੌਤਸ ਹੋਈਆਂ ਹੈਗੀਆਂ ਆ। ਸੋ ਹੁਣ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਪੈ ਰਿਹਾ ਵੀ ਜਾਂ ਤਾਂ ਉਹ ਰਿਜ਼ਾਈਨ ਕਰਨ, ਜਾਂ ਕਹਿੰਦੇ ਵੀ ਜਿਹੜੇ ਉੱਥੇ ਦੇ ਲੈਜਿਸਲੇਟਰਸ ਹੈਗੇ ਆ ਉਹ ਟਰਾਈ ਕਰ ਰਹੇ ਆ ਵੀ ਉਹਨਾਂ ਦੀਆਂ ਪਾਵਰਸ ਨੂੰ ਜਿਹੜਾ ਆ ਘਟਾਇਆ ਜਾਵੇ। ਜੀ, ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਜਿਹੜਾ ਉਹ ਦੱਸਿਆ ਆ, ਕਹਿੰਦੇ ਵੀ ਅੱਜ ਉਹ ਇੱਕ ਡਿਜ਼ਾਸਟਰ ਡੈਕਲੇਰੇਸ਼ਨ ਟੈਕਸਸ ਦੇ ਲਈ ਉਹ ਅਨਾਊਂਸ ਕਰਨ ਜਾ ਰਹੇ ਆ ਅਤੇ ਸੂਬੇ ਦੇ ਵਿੱਚ ਉਹ ਫੇਰਾ ਵੀ ਕਰਕੇ ਆਉਣਗੇ, ਦੇਖ ਕੇ ਆਉਣਗੇ ਉੱਥੋਂ ਦੇ ਹਾਲਾਤ ਕਿੱਦਾਂ ਦੇ ਹੈਗੇ ਨੇ। ਉੱਧਰ ਅਲੈਗਜ਼ੈਂਡਰੀਆ ਓਕਾਸੀਓ ਕੋਰਟਸ ਉਸ ਦੀ ਜਥੇਬੰਦੀ ਦੇ ਦੁਆਰਾ $1 ਮਿਲੀਅਨ ਟੈਕਸਸ ਰਿਲੀਫ ਦੇ ਲਈ ਆ ਉਹਨਾਂ ਨੇ ਫੰਡ ਰੇਜ਼ ਕੀਤਾ ਆ, ਅਤੇ ਉਹ ਵੀ ਹਿਊਸਟਨ ਦੇ ਵਿੱਚ ਕਹਿੰਦੇ ਆ ਜਲਦ ਜਾ ਕੇ ਜਿਹੜੇ ਉਹ ਆਉਣਗੇ। ਜੀ, ਬਾਈਡਨ ਐਡਮਿਨਿਸਟ੍ਰੇਸ਼ਨ ਜਿਹੜਾ ਆ ਉਹ ਇਮੀਗ੍ਰੇਸ਼ਨ ਐਨਫੋਰਸਮੈਂਟ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਚੇਂਜਸ ਲਿਆ ਰਿਹਾ ਹੈਗਾ। ਈਵਨ ਆਪਾਂ ਪਹਿਲਾਂ ਦੱਸਦੇ ਆਏ ਹਾਂ ਵੀ ਜੇ ਕਿਸੇ ਨੂੰ DUI ਮਿਲੀ ਸੀ ਅਤੇ ਉਹ ਉਸ 'ਤੇ ਇੱਕ ਤਰ੍ਹਾਂ ਦੇ ਨਾਲ ਉਸ ਨੂੰ ਜਿਹੜਾ ਆ ਅਵਿਕਸ਼ਨ ਦੇ ਆਰਡਰ, ਅਵਿਕਸ਼ਨ ਨਹੀਂ ਸੌਰੀ, ਉਹਦੇ 'ਤੇ ਜਿਹੜੇ ਇਮੀਗ੍ਰੇਸ਼ਨ ਦੇ ਉੱਤੇ ਅਸਰ ਪੈ ਸਕਦਾ ਸੀ। ਸੋ ਈਵਨ ਹੋਰ ਕਈ ਜਿਹੜੀਆਂ ਫੈਲਨੀਜ਼ ਵੀ ਆ ਉਹਨਾਂ ਨੂੰ ਵੀ ਜਿਹੜਾ ਰਿਮੂਵ ਕੀਤਾ ਜਾ ਰਿਹਾ। ਸੋ ਉਹਦੇ ਬਾਰੇ ਬਹੁਤ ਚੇਂਜਸ ਆ ਰਹੀਆਂ ਆ। ਜਿਹੜੇ ਉਹਨਾਂ ਦੇ ਹੱਕ 'ਚ ਆ ACLU ਵਗੈਰਾ ਉਹ ਤਾਂ ਕਾਫੀ ਖੁਸ਼ ਆ, ਜਿਹੜੇ ਉਲਟ ਹੈਗੇ ਆ ਉਹ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਬਹੁਤ ਕਰ ਰਹੇ ਆ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਪੂਰੀ ਉਹਨਾਂ ਦੀ ਇਮੀਗ੍ਰੇਸ਼ਨ ਨਾਲ ਰਿਲੇਟਡ ਜਿਹੜੀ ਪਾਲਿਸੀ ਆ ਉਹਦੇ ਬਾਰੇ ਪਤਾ ਲੱਗੂਗਾ। ਜੀ, ਅਤੇ ਆਪਾਂ ਜਿਹੜਾ ਕੱਲ੍ਹ ਨੂੰ ਇਮੀਗ੍ਰੇਸ਼ਨ ਦਾ ਸਵੇਰ ਵਾਲਾ ਪ੍ਰੋਗਰਾਮ ਹੁੰਦਾ ਉਸ ਦੇ ਵਿੱਚ ਵੀ ਇਸ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਉਹ ਦਿੱਤੀਆਂ ਜਾਂਦੀਆਂ ਨੇ। ਸੋ ਆਪਾਂ ਨੂੰ ਇਹੀ ਜਿਹੜਾ ਉਹ ਉਸ ਦੇ ਵਿੱਚ ਜਿਹੜੀ ਉਹ ਜਾਣਕਾਰੀਆਂ ਦੱਸਣਗੇ ਵੀ ਬਾਈਡਨ ਪ੍ਰਸ਼ਾਸਨ ਦੇ ਦੁਆਰਾ ਕੀ ਜਿਹੜੇ ਚੇਂਜਸ ਕੀਤੇ ਜਾ
ਜਾ ਰਹੇ ਹੈਗੇ ਨੇ। ਅਗਲੀ ਜਿਹੜੀ ਆ ਗੱਲ ਕਰਦੇ ਜਾਈਏ, ਜਿਹੜੇ ਟਰਾਂਸਪੋਰਟੇਸ਼ਨ ਸਕੱਤਰ ਆ ਪੀਟ ਬੁਟਿਜੇਜ, ਉਹਨਾਂ ਨੇ ਵੀ ਟੈਡ ਕਰੂਜ਼ ਦੇ ਆਪਣੇ ਲੋਕਾਂ ਨੂੰ ਉੱਥੇ ਪਿੱਛੇ ਮਰਦਾ ਛੱਡ ਕੇ ਭੱਜਣ ਦੇ ਮਾਮਲੇ ਦੇ ਵਿੱਚ ਇਹ ਬਿਆਨ ਦਿੱਤਾ ਆ ਵੀ ਇੰਟਰਨੈਸ਼ਨਲ ਟਰੈਵਲ ਦੀਆਂ ਗਾਈਡਲਾਈਨਸ ਜਿਹੜੀਆਂ ਉਹ ਜ਼ਰੂਰ ਚੈੱਕ ਕਰਨੀਆਂ ਚਾਹੀਦੀਆਂ ਆ ਵੀ ਹੁਣ ਜੇ ਤੁਸੀਂ ਬੈਕ ਟੂ US ਆਏ ਹੈਗੇ ਆ ਅਮਰੀਕਨ ਸੋਇਲ ਦੇ ਉੱਤੇ, ਤਾਂ ਤੁਹਾਨੂੰ ਜਿਹੜਾ ਕੁਆਰੰਟੀਨ ਕਰਨਾ ਚਾਹੀਦਾ ਆ। ਪਰ ਉੱਧਰ ਆਲਰੇਡੀ ਜਿਹੜੇ ਸੈਨੇਟਰ ਕਰੂਜ਼ ਆ ਉਹਨਾਂ ਨੇ ਇੱਕ ਇੰਟਰਵਿਊ ਵੀ ਜਿਹੜੀ ਉਹ ਦੇ ਦਿੱਤੀ ਹੈਗੀ ਆ, ਜਿਸ ਦੇ ਵਿੱਚ ਹੀ ਉਹਨਾਂ ਨੇ ਮੰਨਿਆ ਸੀਗਾ ਵੀ ਮੇਰੇ ਕੋਲੋਂ ਮਿਸਟੇਕ ਜਿਹੜੀ ਉਹ ਹੋਈ ਹੈਗੀ ਆ। ਜੀ, ਜੇ ਊਬਰ ਦੀ ਗੱਲ ਕਰਦੇ ਜਾਈਏ, ਇੰਗਲੈਂਡ ਦੇ ਵਿੱਚ ਵੀ ਊਬਰ ਨੂੰ ਕਾਫੀ ਝਟਕਾ ਲੱਗਾ ਆ। ਉੱਥੇ ਦੀ ਜਿਹੜੀ ਸਰਕਾਰ ਆ ਯੂਰਪ ਦੇ ਵਿੱਚ UK ਦੀ, ਉਹਨਾਂ ਨੇ ਇਹ ਅਨਾਊਂਸ ਕਰ ਦਿੱਤਾ ਵੀ ਜਿਹੜੇ ਊਬਰ ਦੇ ਡਰਾਈਵਰਸ ਆ ਉਹਨਾਂ ਨੂੰ ਐਜ਼ ਏ ਵਰਕਰ ਜਿਹੜਾ ਕਾਊਂਟ ਕੀਤਾ ਜਾਵੇ, ਅਤੇ ਵਰਕਰਸ ਦੇ ਜਿੰਨੇ ਵੀ ਬੈਨੀਫਿਟ ਹੁੰਦੇ ਹੈਗੇ ਆ ਵੀ ਉਹਨਾਂ ਦੀ ਹੈਲਥ ਇੰਸ਼ੋਰੈਂਸ ਜਾਂ ਹੋਰ ਵੀ ਉਹ ਸਾਰੇ ਜਿਹੜੇ ਆ ਉਹ ਉਹਨਾਂ ਨੂੰ ਦਿੱਤੇ ਜਾਣ। ਇਹ ਉੱਥੇ ਦੀ ਜਿਹੜੀ ਸੁਪਰੀਮ ਕੋਰਟ ਆ ਉਸ ਨੇ ਜਿਹੜਾ ਇਹ ਡਿਸੀਜ਼ਨ ਊਬਰ ਦੇ ਜਿਹੜੀ ਕੰਪਨੀ ਆ ਉਹਦੇ ਸੰਬੰਧ ਦੇ ਵਿੱਚ ਦਿੱਤਾ ਹੈਗਾ ਜੀ। ਅਤੇ ਸਮਾਂ ਆਪਣੇ ਦੇ ਪ੍ਰੋਗਰਾਮ ਦਾ ਹੁਣ ਇੱਥੇ ਸਮਾਪਤ ਆ। ਸ਼ਾਮ ਨੂੰ ਜਿਹੜਾ ਜੀ ਉਹ ਫਿਰ ਤੁਹਾਡੇ ਲਈ ਖਬਰਾਂ ਜਿਹੜੀਆਂ ਉਹ ਲੈ ਕੇ ਹਾਜ਼ਰ ਹੋਵਾਂਗੇ। ਇਸ ਤੋਂ ਅਗਲਾ ਪ੍ਰੋਗਰਾਮ ਆਵੇਗਾ ਜੀ ਆਤਮਿਕ ਆਨੰਦ। ਫਿਰ ਪ੍ਰੋਗਰਾਮ 11 ਵਜੇ ਤੁਹਾਡੇ ਲਈ ਪੇਸ਼ ਕੀਤਾ ਜਾਵੇਗਾ ਹਾਸੇ ਚਾਰੇ ਪਾਸੇ। 12:30 ਵਜੇ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਵਜੇ ਜਿਹੜਾ ਜੀ ਪ੍ਰੋਗਰਾਮ ਨਜ਼ਰੀਆ। 4 ਵਜੇ ਫਿਰ ਪ੍ਰੋਗਰਾਮ ਘਰ ਸੰਸਾਰ। 5:30 ਤੋਂ 7:30 ਵਜੇ ਤੱਕ ਫਿਰ ਜਿਹੜੇ ਸ਼ਾਮ ਦੇ ਦਰਮਿਆਨ ਗੁਰਬਾਣੀ ਦੇ ਜਿਹੜੇ ਪ੍ਰੋਗਰਾਮ ਆ ਉਹ ਸਰਵਣ ਕਰਾਂਗੇ। 7:30 ਵਜੇ ਅਪਡੇਟ ਅਮਰੀਕਾ। 8:30 ਵਜੇ ਖਬਰ ਤੇ ਨਜ਼ਰ ਜਿਹੜਾ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਊਗਾ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।